ਵੇ ਜਾ ਉੱਡ ਜਾ ਕਾਵਾਂ, ਵੇ ਜਾ ਉੱਡ ਜਾ ਕਾਵਾਂ, ਪਤਾ ਦੱਸ ਢੋਲ ਦਾ ਸਾਨੂੰ ਚੰਗਾ ਲੱਗਦਾ ਨਹੀਂ ਗੈਰਾਂ ਨਾਲ ਬੋਲਦਾ। ਵੇ ਜਾ ਉੱਡ ਜਾ ਕਾਵਾਂ, ਵੇ ਜਾ ਉੱਡ ਜਾ ਕਾਵਾਂ, ਵੇ ਜਾ ਮੁੜ ਜਾ ਵੀਰਾ, ਉਹ ਕੌਣ ਤੋਂ ਮੁੜ ਜਾ ਵੀਰਾ। ਵੇ ਪਤਾ ਦੱਸ ਢੋਲ ਦਾ ਸਾਨੂੰ ਚੰਗਾ ਲੱਗਦਾ ਨਹੀਂ ਗੈਰਾਂ ਨਾਲ ਬੋਲਦਾ। ਬਸ ਇਹੀ ਕੰਮ ਰੱਖਿਓ ਭੰਡਾਂ ਵਾਲਾ। ਵੇ ਜਾ ਉੱਡ ਜਾ ਕਾਵਾਂ, ਕੋਈ ਕੰਮ ਚੰਗਾ ਨਾ ਕਰਿਓ। ਵੀਰੇ ਦਾ ਅੰਤਰਾ ਵੀ ਆਉਂਦਾ ਤੈਨੂੰ? ਹਾਂਜੀ ਸੁਣਾ ਖਾਂ। ਕੁੱਟ ਕੁੱਟ ਚੂਰੀਆਂ ਮੈਂ ਰੋਜ਼ ਤੈਨੂੰ ਪਾਈਆਂ ਨੇ, ਪਿਆਰ ਦੀਆਂ ਗੱਲਾਂ ਤੈਨੂੰ ਰਾਸ ਨਾ ਆਵੇ। ਹਾਏ ਹਾਏ ਹਾਏ। ਵੇ ਕਿਹੜੀ ਗੱਲੋਂ ਗੁੱਸੇ ਹੋਇਓ, ਵੇ ਕਿਹੜੀ ਗੱਲੋਂ ਗੁੱਸੇ ਹੋਇਓ, ਪੇਤ ਕਿਉਂ ਨਹੀਂ ਖੋਲਦਾ ਸਾਨੂੰ ਚੰਗਾ ਲੱਗਦਾ ਨਹੀਂ ਗੈਰਾਂ ਨਾਲ ਬੋਲ। ਉਹ ਦੇਖੋ ਮੈਂ ਗਾਣਾ ਗਾਇਆ ਤਾਂ ਕਾਂ ਵੀ ਆ ਗਿਆ। ਉਹ ਦੇਖੋ ਵੇ ਜਾ ਉੱਡ ਜਾ ਕਾਵਾਂ। ਆ ਤੇਰੇ ਗਾਣਿਆਂ ਦੀ ਵਜ੍ਹਾ ਤੋਂ ਮੇਰੇ ਕਬੂਤਰ ਦੇ ਕਿਦਾਂ ਪਰ ਮਾਰਦੇ ਉੱਡਦੇ ਫਿਰਦੇ ਖਾਂਦੇ ਫਿਰਦੇ ਆ। ਉਹ ਮੌਸੀਕੀ ਦੇ ਵਿੱਚ ਨਾ ਬੜੀ ਤਾਕਤ ਆ ਇਮਲੀ ਖਾਂ। ਬਸ ਗਾਈ ਜਾਇਆ ਕਰ, ਤੇਰਾ ਕੰਮ ਆ ਗਾਈ ਜਾਣਾ। ਹਾਂ ਇੱਕ ਦਿਨ ਆਉਣਾ ਕਿ ਤੇਰੇ ਭਰਾ ਦੀ ਆਵਾਜ਼ ਪੂਰੀ ਦੁਨੀਆ ਤੇ ਇੰਜ ਕਰਕੇ ਫੈਲਣੀ। ਇਹ ਉਦੋਂ ਫੈਲਣੀ ਆ ਮੁੰਡਿਓ ਜਦੋਂ ਮੈਂ ਅਗਲੇ ਪਾਸੇ ਤੁਰ ਜਾਗਾ। ਓਏ ਅੱਬਾ ਕੀ ਹੋ ਗਿਆ ਤੈਨੂੰ? ਹੁਣਾ ਕੀ ਆ, ਉਹ ਕਬੂਤਰਾਂ ਹੀ ਲੱਗਾ ਰਹਿੰਦਾ, ਤੂੰ ਗਾਉਣ 'ਚ ਲੱਗਾ ਰਹਿੰਦਾ, ਕੋਈ ਤੁਹਾਡੀ ਸਮਝ ਨਹੀਂ ਲੱਗਦੀ। ਅੱਬਾ ਗਰਮੀਆਂ ਚੜ ਗਈਆਂ ਵਾ, ਹਾਂ ਆ ਦੇਖੀ ਤੇਰੇ ਪੁੱਤ ਨੇ ਬਾਜੀ ਲਾਉਣੀ ਆ, ਵਾਲੀਆਂ ਲੱਗੀਆਂ ਐਤਕੀ ਵਾਲੀਆਂ। ਪਰਸੋਂ ਉਲਟਬਾਜ਼ੀ ਲਾਈ ਤੇ ਸਾਰਿਆਂ ਦਾ ਹਾਸਾ ਨਿਕਲ ਗਿਆ, ਚੌਂਕ 'ਚ ਹੀ ਲੱਗ ਗਈ ਉਲਟਬਾਜ਼ੀ। ਬਾਪੂ ਤੇ ਬਾਜ਼ੀ ਨਹੀਂ ਲੱਗਣੀ, ਇਹ ਤੇਰੀ ਬਾਜੀ ਉਦੋਂ ਲੱਗਣੀ ਆ ਜਦੋਂ ਮੈਂ ਅਗਲੇ ਘਰ ਚਲ ਗਿਆ। ਉਹ ਨਾ ਅੱਬਾ ਕਿਉਂ ਇਹੋ ਜਿਹੀਆਂ ਗੱਲਾਂ ਕਰਨਾ ਵਾ, ਖੁਦਾ ਦਾ ਵਾਸਤਾ ਤੈਨੂੰ ਆ ਜਾਣ ਜਾਣ ਵਾਲੀਆਂ ਗੱਲਾਂ ਨਾ ਕਰਿਆ ਕਰ, ਦਿਲ ਦੁਖਦਾ ਸਾਡਾ। ਪੁੱਤ ਫਿਰ ਕੋਈ ਕੰਮਕਾਰ ਵੀ ਕਰੋ। ਇਹ ਗੱਲ ਜ਼ਹਿਨ 'ਚੋਂ ਕੱਢ ਦੇ। ਤੁਹਾਡੀ ਜਵਾਨ ਭੈਣ ਆ, ਉਹ ਸਵੇਰੇ ਸਵੇਰੇ 5-6 ਵਜੇ ਉੱਠ ਕੇ ਕੰਮ ਤੇ ਜਾਂਦੀ ਆ। ਹੁਣ ਆਉਣ ਦਾ ਟਾਈਮ ਹੋਇਆ, ਕੁਝ ਖਿਆਲ ਕਰ ਲਓ। ਉਹਦੇ ਪੈਸਿਆਂ ਤੇ ਤੁਸੀਂ ਰੋਟੀ ਬੁਰਕੀ ਖਾਣ ਡੇ। ਉਹ ਤਾਂ ਸਾਨੂੰ ਵੀ ਪੜਾ ਲੈਣਾ ਸੀ ਨਾ, ਕਿਤੇ ਐਫਏ ਕਿਤੇ ਬੀਏ ਕੀਤਾ ਹੁੰਦਾ, ਅਸੀਂ ਵੀ ਕਿਤੇ ਗਵਰਨਮੈਂਟ ਮੁਲਾਜ਼ਮ ਦਫ਼ਤਰ ਸੋਹਣੀ ਟਾਈ ਲਾ ਕੇ ਤੇ ਬੈਠੇ ਹੁੰਦੇ। ਸ਼ਕਲਾਂ ਸਾਡੀਆਂ ਅਫਸਰਾਂ ਵਾਲੀਆਂ, ਪੜਾਇਆ ਹੈ ਹੀ ਨਹੀਂ ਸਾਨੂੰ। ਪੁੱਤ ਤੁਸੀਂ ਆਪ ਹੀ ਨਹੀਂ ਪੜ੍ਹੇ। ਮੈਂ ਜਾ ਮਗਰ ਤੁਹਾਡੇ ਬੈਗ ਚੁੱਕ ਚੁੱਕ ਕੇ ਸਕੂਲੇ ਛੱਡਣ ਆਉਂਦਾ ਰਿਹਾ, ਜਾਂਦਾ ਰਿਹਾ। ਤੁਹਾਨੂੰ ਤਖਤੀਆਂ ਤੋੜ ਦਿੰਦੇ ਸੀ ਤੁਸੀਂ, ਜਾਂ ਕਦੀ ਬੱਚਿਆਂ ਨਾਲ ਉੱਥੇ ਲੜ ਪੈਣਾ। ਰੋਜ਼ਾਨਾ ਸਕੂਲੋਂ ਤੁਹਾਡੀਆਂ ਸ਼ਿਕਾਇਤਾਂ ਆਉਣੀਆਂ। ਤੁਸੀਂ ਆਪ ਨਹੀਂ ਨਾ ਮਰਾਦੋ ਪੜ੍ਹੇ। ਜੇ ਹੁਣ ਜਵਾਨ ਹੋਏ ਤਾਂ ਕੰਮ ਨਹੀਂ ਕਰਦੇ, ਮੈਂ ਤਾਂ ਤੁਹਾਨੂੰ ਜੰਮ ਕੇ ਰੋਣੇ ਆ। ਹਾਂ ਤੇ ਅੱਬਾ ਅਸੀਂ ਕਦੋਂ ਜ਼ਿੱਦ ਲਾਈ ਸੀ ਕਿ ਵੀ ਕਿਉਂ ਜੀ ਇਮਲੀ ਜੀ? ਅੱਬਾ ਸ਼ੁਕਰ ਕਰ ਤੇਰੇ ਘਰ ਮੈਂ ਹੋ ਗਿਆ, ਤੇਰਾ ਨਾਂ ਹੋਣਾ। ਲੋਕਾਂ ਨੇ ਕਹਿਣਾ ਇਮਲੀ ਬਾਜੀ ਕਰਦਾ, ਅੱਬਾ ਜਾਣ ਡਿਆ। ਨਹੀਂ ਇਹ ਤੂੰ ਮੇਰੇ ਘਰ ਨਾ ਉਹਨਾਂ ਤੋਂ ਹੋਰ ਕਿਤੇ ਹੋਣਾ ਸੀ। ਵੀਰੇ ਤੇਰਾ ਵੀ ਨਾਂ ਹੋ ਜਾਣਾ, ਲੋਕਾਂ ਨੇ ਕਹਿਣਾ ਆ ਵਾ ਜਿਹਦਾ ਕਬੂਤਰ ਉੱਡੇ ਸੀ ਉਹਦਾ ਵੱਡਾ ਭਰਾ ਆ ਵਾ। ਹਾਂ ਜਿਹਦਾ ਕਬੂਤਰ ਉੱਡ ਗਿਆ ਸੀ। ਪਿਛਲੇ ਸਾਲ ਬਿਲਕੁਲ ਹੀ ਉੱਡ ਗਿਆ ਸੀ। ਉਹ ਕਹਿੰਦਾ ਤੇਰਾ ਵੀ ਨਹੀਂ ਕੇਸਟ ਹੋਣਾ। ਜਿਵੇਂ ਬੰਦੇ ਦਾ ਰੰਗ ਨਹੀਂ ਉੱਡ ਜਾਂਦਾ, ਕਿ ਇਹਦਾ ਰੰਗ ਕਿਉਂ ਉੱਡਿਆ ਜੀ? ਇਹਦਾ ਕਬੂਤਰ ਉੱਡਾ ਜੀ। ਜਿੰਨਾ ਤੁਸੀਂ ਇਸ ਕੰਮ 'ਚ ਲੜਨ ਦੇ ਹੋ ਨਾ, ਜੇ ਕਿਤੇ ਅਸੀਂ ਲੜ ਭਿੜ ਕੇ ਕਿਤੇ ਬਾਹਰ ਕੰਮ ਲੱਭਣਾ, ਤੁਸੀਂ ਸ਼ਾਮ ਤੱਕ ਰੁਪਈਆ 2-2000 ਤੁਸੀਂ ਲਿਆਓ। ਅੱਬਾ ਦੇਖੋ ਗੁਲੂਕਾਰ ਬੰਦਾ ਕੰਮ ਕਰਦਾ ਕੋਈ ਚੰਗਾ ਲੱਗਦਾ? ਦੱਸੋ। ਆ ਭੈਣ ਤੇ ਕਰਦੀ ਇਹ ਸਹੀ ਲੱਗਦੀ ਪਈ, ਉਹਦੇ ਕੰਮ ਤੇ ਜਾਣ ਦੀ ਉਹ ਸਹੀ ਆ। ਕੰਮ ਤੇ ਇਸ ਲਈ ਜਾ ਮਗਰੋਂ ਇਹਨਾਂ ਦਾ ਧਿਆਨ ਕੌਣ ਰੱਖੂਗਾ? ਹਾਂ ਇਹ ਤੁਰ ਪੈਂਦੇ ਕਿਤੇ ਚਲ ਜਾਂਦੇ ਆ, ਇਹਨਾਂ ਨੇ ਕਿੱਥੇ ਜਾਣਾ? ਮੈਨੂੰ ਦਾਣਾ ਤੂੰ ਮੈਨੂੰ ਦੇਖ ਜਾ, ਮੈਂ ਇਹਨਾਂ ਨੂੰ ਦਾਣਾ ਪਾ ਲਿਆ ਕਰਾਂ। ਯਾਰ ਵੈਸੇ ਤੂੰ ਕੰਮ ਤੇ ਟੁਰ ਜਾ, ਤੈਨੂੰ ਮਤਲਬ ਨੈਨਕਸ ਵੀ ਤੇਰੇ ਭਤੀਸਾ ਲਾਉਣ ਵਾਲੇ ਆ, ਮਤਲਬ ਤੇ ਕਿਉਂ ਨਹੀਂ ਤੂੰ ਕੰਮ ਤੇ ਜਾਂਦਾ? ਮੈਂ ਤਾਂ ਗੁਲੂਕਾਰ ਬੰਦਾ, ਫਨਕਾਰ ਆਦਮੀ ਆ। ਉਹਦੇ ਫਨਕਾਰ ਆਦਮੀ ਦੀਆਂ ਗੱਡੀਆਂ ਦੋ ਬਾਹਰ ਖਲੋਤੀਆਂ ਨੇ, ਕੱਲ ਹੀ ਜਾਣਾ ਹੈ। ਅੱਬਾ ਮਿਹਣੇ ਨਾ ਮਾਰ ਗੱਡੀਆਂ ਦੇ, ਤੈਨੂੰ ਮੈਂ ਕਹਿਤਾ ਮਿਹਣੇ ਨਾ ਮਾਰ ਆਪਣੇ ਫਨਕਾਰ ਪੁੱਤਰ ਆ ਉਂਗਲ ਕਿਹਨੂੰ ਦਿਖਾਉਣੇ ਪਹਿਲੇ ਦੱਸ ਨਾ ਪੁੱਤ। ਵੈਸੇ ਗੱਲ ਕੀਤੀ ਹੈ। ਉਹ ਤੂੰ ਉਸ ਗੱਡੀ 'ਚ ਗੁਲੂਕਾਰੇ ਕਰ ਲਾ ਜਿਹ 'ਚ ਚਾਹ ਵਾਲੀ ਪੱਤੀ ਵੀ ਲਈ ਫਿਰਦੇ ਹੁੰਦੇ ਸੜਕਾਂ ਤੇ ਗਾਉਣ ਦੇ, ਉਹ 'ਚ ਟਰਾਈ ਕਰ ਲਾ, ਨਹੀਂ ਵੱਡਾ ਫੰਕਸ਼ਨ ਲੱਭਦਾ ਤੇ। ਜਦੋਂ ਵੀ ਕੋਈ ਪਿਆਰ ਕਰਨ ਦੇ ਕਿਸੇ ਨੂੰ ਹਮੀ ਪਰਦਾ ਖਬਰੇ, ਦਿਲ ਕਿਉਂ ਡਰਦਾ ਖਬਰੇ, ਦਿਲ ਕਿਉਂ ਡਰਦਾ। ਵਾਹ 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 ਭਾਜੀ, ਜੋ ਤੇਰੇ ਹਾਲਾਤ ਨਾ ਤੂੰ ਆ ਨਾ ਗਾਇਆ ਕਰ, ਤੂੰ ਆ ਗਾਇਆ ਕਰ। ਕਿਹੜਾ? ਜਦੋਂ ਵੀ ਕੋਈ
ਕੰਮ ਕਹਿਣ ਲਈ ਨਾਲ ਤੈਨੂੰ ਲਿਜਾਂਦਾ ਖਬਰੇ ਤੇਰਾ ਦਿਲ ਕਿਉਂ ਨਾ ਕਰਦਾ ਖਬਰੇ ਤੇਰਾ ਦਿਲ ਕਿਉਂ ਨਾ ਕਰਦਾ। ਤੂੰ ਨਾ ਇਮਲੀ ਟੀਵੀ ਤੇ ਗਾਇਆ ਕਰ, ਬੰਦਾ ਰਿਮੋਟ ਨਾਲ ਅੱਗੇ ਤੇ ਨਗਾ ਤੇ ਸਕਦਾ। ਗਾਣੇ ਤੈਨੂੰ ਸਾਰੇ ਯਾਦ ਆ, ਤੈਨੂੰ ਇਹ ਨਹੀਂ ਯਾਦ ਹੈਗਾ ਭਰਾ ਦੇ ਦਾਣੇ ਮੁੱਕਣ ਡਏ ਆ? ਫਿਟੇ अस्सलाम ਮੁੱਕੇ ਸਭ वालेकुम। ਭਰਾ ਵਾਲੇਕੁਮ। ओए, ਆ ਗਈ ਭੈਣ ਸਾਦੀਆਂ। ਪੁੱਤ ਕਿੱਦਾਂ? अब्बा की हाल है तबीयत सुना? ਹਾਲ ਪੁੱਤ ਕੀ ਸੁਣਾਉਣਾ, ਆ ਕਮੀਨੇ ਇੱਥੇ ਫਿਰਦੇ ਨੇ, ਕੋਈ ਨਹੀਂ ਇਹਨਾਂ ਨੂੰ ਤੇਰਾ ਖਿਆਲ ਨਾ ਮੇਰਾ, ਇਹ ਤਾਂ ਬਿਮਾਰ ਰਹਿੰਦਾ ਵਾ। रोटी खाधी आ तू? ਪੁੱਛਿਆ ਤੱਕ ਨਹੀਂ ਪੁੱਤ ਇਹਨਾਂ ਨੇ। रोटी नहीं पूछी अब्बे नु? ਉਹ ਰੋਟੀ ਜਦੋਂ ਪੱਕੀ ਨਹੀਂ ਘਰ ਦੇ ਵਿੱਚ ਤੇ ਕਿੰਨੇ ਮੈਂ ਪਕਾਉਣੀ ਸੀ ਰੋਟੀ? हाँ वेले हो, रोटी ਤਾਂ ਪਕਾ ਲਿਆ ਕਰੋ ਤੁਸੀਂ। ਉਹ ਰੱਖ ਕੇ ਗਈ ਆ, ਉਹੀ ਦੇ ਦੋ ਚੁੱਕ ਕੇ ਮੈਨੂੰ ਤੁਸੀਂ। ਰੱਖ ਕੇ ਗਈ ਸੀਗੀ? ਹਾਂ ਕਿੱਥੇ ਪਈ ਸੀਗੀ? ਉੱਥੇ ਪਈ ਸੀ ਬੁਰਜੀ ਖਾਨੇ 'ਚ ਰੋਟੀ। ਤੇ ਆਪੇ ਚੁੱਕ ਕੇ ਫੇਰ ਫੜਾ ਦੇ ਅੱਬੇ ਨੂੰ। ਤੂੰ ਕਿੰਨੀਆਂ ਕੁ ਰੋਟੀਆਂ ਖਾਣੀਆਂ ਆ? ਉਹ 2 ਰੋਟੀਆਂ ਸੀ, ਉਹ ਕਿੰਨੀਆਂ ਰੋਟੀਆਂ ਹੁੰਦੀਆਂ ਵਾ? ਅੱਬਾ ਕੋਈ ਹਾਲ ਨਹੀਂ, ਇਹਨਾਂ ਨੇ ਨਹੀਂ ਸੁਧਰਨਾ ਹੈਗਾ। 2 ਰੋਟੀਆਂ ਨੂੰ ਤੇ ਕੋਈ ਸਮਝਦਾ ਹੀ ਨਹੀਂ, ਉਹ 3-4 ਰੋਟੀਆਂ ਨੂੰ ਤੇ ਉਹ ਕੁਝ ਸਮਝਦਾ ਹੀ ਹਾਲ ਤਾਂ ਨਹੀਂ। ਮੇਰੀ ਧੀ ਤੂੰ ਮੇਰੇ ਲਾਗੇ ਰੱਖ ਦਿਆ ਕਰ, ਮੈਂ ਆਪੇ ਪਿਲਾਇਆ ਕਰੂੰ ਇਹਨਾਂ ਦੇ। ਮੈਂ ਅੱਬਾ ਕੀ ਤੂੰ ਆ- ਇੱਕ ਦਫਾ ਵੀ ਮੈਨੂੰ ਕਿਹਾ ਕਿ ਮੈਨੂੰ ਰੋਟੀ ਫੜਾ ਉੱਥੋਂ। ਇਹ ਮੈਂ ਕਹਿਣਾ ਫੇਰ ਦੇਣੀ ਮੈਨੂੰ। ਓਏ ਬੱਚਾ ਰੋਏਗਾ ਨਹੀਂ ਤੇ ਮਾਂ ਦੁੱਧ ਕਿਵੇਂ ਦੇਗੀ? ਆ 200 ਰੁਪਈਆ ਤੇ ਦਾਣਾ ਲਿਆਉਣਾ ਵਾ ਦੂਸਰੇ 200 ਰੁਪਈਆ ਕਿੱਥੋਂ ਦਵਾਂ? ਅੱਬੇ ਦੀ ਦਵਾਈ ਲਿਆਣੀ ਆ ਅੱਜ ਸ਼ਾਮ ਨੂੰ। ਅੰਦਰ ਰੱਖ ਲੈਣੇ। ਹਾਂ ਉਹੀ ਕਿਹਾ ਨਾ। ਉਹ ਸ਼ਾਮ ਨੂੰ ਲਿਆਉਣੀ ਆ, ਤੂੰ ਹੁਣ ਦੇ ਦੇ 200 ਰੁਪਈਆ, ਤੈਨੂੰ ਸ਼ਾਮ ਨੂੰ ਮੋੜ ਦਊਂਗਾ। ਅੱਬਾ ਕਿੰਨੇ ਕ ਦਵਾਂ ਪੈਸੇ ਇਹਨਾਂ ਨੂੰ? ਮੈਂ ਘਰ ਦਾ ਖਰਚਾ ਪੂਰਾ ਕਰਾਂਗੇ, ਇਹਨਾਂ ਦੇ ਖਰਚੇ ਪੂਰੇ ਕਰਾਂ ਮੈਂ। ਉਹ ਇਹਨਾਂ ਦੇ ਲਾਹਨਤ ਪਾ, ਇਹਨਾਂ ਦੇ ਕੁੱਤੇ ਨੇ ਹਯਾ ਲਾਈ ਆ। ਨਹੀਂ ਖਰਚੇ ਤੇ ਅਸੀਂ ਮੰਗ ਹੀ ਨਹੀਂ ਰਹੇ, ਮੈਂ ਤਾਂ ਉਹ ਤੇ ਦਾਣੇ ਦਾ ਕਹਿ ਰਿਹਾ ਵਾ, ਮੈਂ ਤੇ ਗੱਲ ਹੀ ਕੋਈ ਨਹੀਂ ਕੀਤੀ। ਕਿਉਂ ਜੀ? ਕਰਨੀ ਸੀ ਤੂੰ ਹਲੇ? ਨਹੀਂ ਮੈਂ ਤੇ ਇਹੀ ਕਹਿਣਾ ਸੀ ਕਿ ਸ਼ਹਿਰ ਜਾਣਾ ਵਾ, ਮੈਨੂੰ ਜ਼ਰਾ ਇੱਕ ਬੰਦੇ ਨੇ ਬੁਲਾਇਆ ਵਾ ਤੇ ਕਿਰਾਇਆ ਭਾੜਾ ਨਹੀਂ ਸੀ ਹੈਗਾ, ਤੇ ਮੈਂ ਕਿਹਾ ਚੱਲ ਕਿਰਾਇਆ ਭਾੜਾ ਮੈਂ ਦੇਣਾ ਆ? ਹੁਣ ਤੇ ਕੰਮ ਕਰ ਲੋ, ਤੂੰ ਕਦੀ ਸਿੰਗਰ ਨਹੀਂ ਬਣਨਾ ਹੈਗਾ। ਅੱਛਾ ਹਾਂ ਉਹ ਇਨਸਾਨ ਨਹੀਂ ਬਣਿਆ ਹੈਗਾ, ਇਹਨੇ ਸਿੰਗਰ ਕਿੱਥੋਂ ਬਣਨਾ? ਮੈਨੂੰ ਖਪਾਉਂਦੇ ਹੋ ਪੁੱਤ ਤੁਸੀਂ। ਇੰਜ ਕੁਛ ਵੀ ਨਹੀਂ ਤੁਹਾਡੇ ਪੱਲੇ ਪੈਣਾ। ਇਹ ਵੀ ਪਿਓ ਨੂੰ ਜਾ ਕੇ ਉੱਤੇ ਦਵਾਈ ਲੈਦੀ, ਮੈਂ ਪਰਸੋਂ ਦਾ ਖੰਗਣ ਹੈ, ਸੀਰਪ ਤੱਕ ਨਹੀਂ ਲਿਆ ਕੇ ਦੇਣਾ। आओगे जब ਲੈ तुम हो साजना अंगना फूल खिलेंगे बरसेगा सावन। ਬਸ ਕਰ ਦੇ, ਬਸ ਕਰ ਦੇ। ਆਹ ਪੂਰਾ ਸੁਣ ਲੈਂਦੀ ਤੇ ਤੈਨੂੰ ਮਜ਼ੇ ਆ ਜਾਣੇ ਸੀ, ਰੂਹ ਤਾਜ਼ਾ ਹੋ ਜਾਣੀ ਸੀ ਤੇਰੀ। ਮੈਂ ਰੂਹ ਤਾਜ਼ਾ ਨਹੀਂ ਗੱਲ ਕਰਨੀ। ਮੁੱਕ ਗਈ ਸੀ ਵਿੱਚ, ਤੂੰ ਗਾਉਣ ਲੱਗ ਪਿਆ। ਵਿੱਚ ਗਾਣਾ ਮੈਨੂੰ ਆ ਗਿਆ ਸੀ। ਦੇ ਦੇ ਭੈਣ 200 ਰੁਪਈਆ, ਦੂਸਰਾ ਰੰਗ ਬਰੰਗਾ ਦਾਣਾ ਲਿਆਉਣਾ ਵਾ। ਫਿੱਟੇ ਮੂੰਹ ਤੇਰਾ ਭੈਣ ਕੋ ਮੰਗੀ ਜਾਈ ਮੇਰੇ ਕੋਲ ਨਹੀਂ ਹੈਗਾ ਫਿੱਟੇ 200 ਮੂੰਹ ਡੁੱਬ ਕੇ ਰੁਪਈਆ। ਮਰ ਜਾ। ਹਾਂ ਉਹਦੇ ਕੋ ਵਿਚਾਰੀ ਕੰਮ ਤੋਂ ਆਈ ਆ, ਦਫ਼ਤਰ 'ਚ ਲੱਗੀ ਹੋਈ ਆ। ਆ ਹੁਣ ਤੂੰ ਪੂਰੀ ਗੱਲ ਸੁਣਾ ਕੇ ਮੰਗਣਾ ਆ, ਐਸਾ ਸਿਆਣਾ ਅੱਬੇ ਦੀ ਤਬੀਅਤ ਖਰਾਬ ਆ, ਕੀ ਕਰਨਾ ਆ ਅੱਬੇ ਦਾ? ਮੈਂ ਦੇਣਾ, ਠਹਿਰ ਜਾ, ਮੈਂ ਚੱਲ ਦੇਣਾ ਬੈਠਾ ਰਹਿ ਤੂੰ, ਨਾ ਚੱਲ ਦੇਈ ਫੜੀ। ਬਸ। ਫੜੀ ਫੜੀ ਉੱਥੋਂ ਪਾਣੀ ਫੜੀ। ਆ ਅੰਦਰ ਪਿਆ ਹੋਣਾ, ਫੜ ਲੈ। ਇੱਥੇ ਅੰਦਰ ਵੇਖ ਲਾ। ਉਹ ਥੱਕੀ ਆਈ ਆ। ਹਾਂ ਅੱਬਾ ਲੈ ਲੈ। ਇਹਨਾਂ ਲਾਈਆਂ, ਤੂੰ ਅੰਦਰ ਵੇਖ ਲੈ। ਮੈਂ ਲਿਆਉਣਾ ਪਾਣੀ। ਅੰਦਰ ਵੇਖ ਲੈ। ਅੱਬਾ ਮੈਂ ਪਿਆਉਣਾ ਪਾਣੀ ਤੈਨੂੰ। ਹੈ ਤੁਸੀਂ ਕਹਦੇ ਜੋ ਲੈ ਬੈਠੇ ਰਵੋ ਤੁਸੀਂ, ਉੱਠਿਆ ਨਾ ਜੇ। ਅੱਛਾ ਐਲਾ ਅੱਬਾ ਉਹ ਚ ਪਾਣੀ ਚ ਪਿਆਉਣ ਚ ਕਰ। ਫਿਰ ਮੈਂ ਕਿਹਾ ਸੀ ਨਾ ਮੈਂ ਪਿਆਉਂਦਾ ਤੇ ਇਹਨੇ ਫੌਰੀ ਪੀ ਲੈਣਾ ਸੀ। 200 ਰੁਪਈਆ ਦੇ ਦੇ, ਰੰਗ ਬਰੰਗਾ ਦਾਣਾ ਲਿਆਉਣਾ ਵਾ। ਮੇਲੇ ਚ ਪਾਣਾ ਆ ਰੰਗ ਬਰੰਗਾ। ਕਿਸੇ ਲਿਆ ਮੈਂ ਗਲਾਸ ਉੱਥੇ ਰੱਖਿਆ। ਉੱਠ ਉੱਠ ਮੇਰਾ ਲੈ ਉੱਠ ਅੱਬਾ, ਦੇਖ ਲੈ ਕੋਈ ਤਰਸ ਨਹੀਂ ਹੈਗਾ ਮੇਰੇ ਵਾਸਤੇ। ਤੂੰ ਇਹਨਾਂ ਨੂੰ ਦੇ ਖਰਚੇ ਹੋਰ ਹੈ ਇੱਥੇ ਤੂੰ ਉੱਠ ਉੱਠ, ਉਹ ਗਲਾਸ ਉੱਥੇ ਰੱਖਿਆ ਜਾ। ਹਾਂ ਉੱਠ, ਕੰਮ ਵਿਹਲੇ ਕਰਦੇ ਵੀ ਨਕਾਰ। ਕਰਿਆ ਕਰ। ਓਏ ਉਹਨੂੰ ਪਰਸ ਨੂੰ ਹੱਥ ਲਾ ਲੈਂਦੇ, ਉਹਨੂੰ ਕੰਮ ਹੀ ਕਹੀ ਜਾਂਦੇ, ਤੁਸੀਂ ਉਹਨੇ ਪੈਸੇ ਦੇਣੇ ਮੈਨੂੰ। ਅੱਬਾ ਹੁਣ ਤੈਨੂੰ ਹੋਇਆ ਕੀ ਹੈ ਮੈਨੂੰ ਇਹ ਦੱਸ ਕੁਝ ਦੇ। ਵੀ ਨਹੀਂ ਆਇਆ, ਮੈਂ ਤਾਂ ਟੱਕਟਾ ਬਾਹਰ ਘੋਲ ਕਰਕੇ ਆਇਆ ਮੈਂ। ਅੱਬਾ ਮੇਰੇ ਕੋ ਕੰਮ ਨਹੀਂ ਹੁੰਦਾ, ਹੁਣ ਘਰ ਦੇ ਕੰਮ ਕਰਾਂਗੇ, ਫੈਕਟਰੀ ਦੇ ਕੰਮ ਕਰਾਂ ਮੈਂ। ਕੁੱਤਿਆਂ ਨੂੰ ਕਹੇ ਹਜ਼ਾਰ ਹੀ ਆਉਂਦੀ ਨਾ ਬਗੈਰਤਾ ਨੂੰ। ਇਹਨਾਂ ਨੂੰ ਸ਼ਰਮ ਨਹੀਂ ਆਣੀ। ਸਾਡੀ ਕੰਮ ਤੇ ਜਾਣ ਡਈ ਅਸੀਂ। ਮੈਂ ਤੈਨੂੰ ਕਿਹਾ ਕੰਮ ਤੇ ਜਾ ਕਦੀ ਦੱਸ। ਮੈਂ ਤੈਨੂੰ 200 ਰੁਪਈਆ ਮੰਗਿਆ, ਤੈਨੂੰ ਕੰਮ ਦੀ ਤਾਂ ਗੱਲ ਹੀ ਨਹੀਂ ਕੀਤੀ। ਤੁਸੀਂ ਨਹੀਂ ਜਾਣਾ ਤੇ ਫਿਰ ਮੈਂ ਤੇ ਜਾਣਾ ਆ ਨਾ। ਪਿਓ ਬੁੱਢਾ ਆ, ਉੱਤੋਂ ਬਿਮਾਰ ਆ, ਤੁਹਾਨੂੰ ਕੋਈ ਹਯਾ ਨਹੀਂ। ਅਬ ਕਬੂਤਰ ਮੇਰੇ ਬਾਜ਼ੀ ਉੱਡਣੀ ਆ, ਮੈਂ ਸਾਰੇ ਪੈਸੇ ਤੁਹਾਨੂੰ ਹੀ ਦੇ ਦੇਣੇ, ਦੇਖ ਸਹੀ ਉਹਦਾ ਤੂੰ। ਪੁੱਤ 100 ਦਾ ਦੁੱਧ ਮੰਗਾ, ਚਾਹ ਘੁੱਟ ਬਣਾ ਦੇ ਨਾ ਸਵੇਰ। ਸਿਰ ਦਰਦ ਹੋਣ ਡਈ ਹਾਏ ਜਿਹੜਾ ਮੈਂ 100 ਰੁਪਈਆ ਦੇ ਕੇ ਗਈ ਸਾਂ, ਅੱਬੇ ਨੂੰ ਚਾਹ ਨਹੀਂ ਪਿਆਈ ਤੁਸੀਂ? ਦਾਣਾ ਇਹਨੂੰ ਪੁੱਛ ਜਿਹੜਾ ਸ਼ੇਪ ਕਰਾਈ ਫਿਰਦਾ। ਦਾਣਾ ਮੰਗਾ ਲਿਆ ਕਬੂਤਰਾਂ ਨੇ, ਇਹ ਕਹਿ। ਹਾਂ ਸ਼ਾਹਨ ਨੇ ਸ਼ੇਵ ਕਰਾ ਲਈ ਆ, ਅੱਜ ਫੇਰ ਚੱਲਾ ਹੋਣਾ ਉਹ ਕਿਤੇ। ਕਹਿੰਦਾ ਦਾਣਾ ਮੰਗਾ ਲਿਆ, ਉਹ ਕਹਿੰਦਾ ਸ਼ੇਪ ਓਏ ਅੱਬਾ ਮੈਂ ਤਾਂ ਦੇਖਿਆ ਹੀ ਨਹੀਂ 100 ਯਾਰ, ਇਹ ਤੂੰ ਫੜਾ ਕੇ ਗਈ ਸੀ। ਮੇਰੇ ਕੋਲ ਨਹੀਂ ਹੈਗਾ ਕੋਈ ਤੂੰ ਪੈਸਾ। ਕਦੀ ਵਾਲੇ ਦਿਨ ਵੀ ਨਹੀਂ ਵੇਖਿਆ 100।
ਆ ਬਾਜੀ ਉੱਡਣ ਦੀ ਦੇਰ ਆ, ਹਜ਼ਾਰੇ 5000 ਦੇਖਣੇ ਤੂੰ ਦੇਖੀ, ਨੋਟਾਂ ਦੇ ਢੇਰ ਲੱਗ ਜਾਣੇ ਹੁਣ। ਬਾਜੀ ਤੂੰ ਜਾਣ ਦੀ ਹਾਰ ਜਾਣੀ ਆ, ਉੱਡਣੀ ਨਹੀਂ ਆ ਬਾਜੀ ਤੇਰੀ। ਇਨਸ਼ਾਅੱਲਾ 7 ਵਜੇ ਡਾਇਆ ਵਾ ਤੇ ਸ਼ਾਮੀ 4 ਵਜੇ ਬੈਠਾ ਵਾ, ਇਹੀ ਜਿੱਤ ਵਾ ਮੇਰੀ। ਜਦੋਂ ਮੈਂ ਅੱਖਾਂ ਮੀਟ ਗਿਆ ਨਾ ਪੁੱਤ ਇਹਨਾਂ ਨੇ ਵੇਖਣਾ ਵਾ। ਇਹਨਾਂ ਦੀਆਂ ਅੱਖਾਂ ਮਿਟੀਆਂ ਜਾਣ ਤੇਰੀਆਂ, ਕਾਤੋਂ ਜੂੰਦਾ ਰਹਿ ਤੂੰ ਅੱਬਾ। ਅੱਛਾ ਭਰਾਵਾਂ ਨੂੰ ਮਾਰਦੇ ਹੈ। ਆਹੋ ਜਿਹਨੇ ਤੇਰਾ ਨਾਂ ਰੋਸ਼ਨ ਕਰਨਾ ਵਾ ਉਹਨੂੰ ਮਾਰਨਾ। ਓਏ ਉਹਨੇ ਕਿਤੇ ਬਲੂਸਰੀ ਨਾਲ ਫਿਲਮ ਬਣਾਉਣੀ ਆ ਵੀ ਉਹਦਾ ਨਾਂ ਰੋਸ਼ਨ ਹੋਣਾ। ਆ ਬਾਲੀਆਂ ਜਿਹੜੀਆਂ ਸੋਨੇ ਦੀਆਂ ਪੰਜੇਬਾਂ ਪੈਣੀਆਂ ਮੇਰੇ ਕਬੂਤਰਾਂ ਨੂੰ ਪੈਣੀਆਂ ਵਾ, ਤੋਲੇ ਤੋਲੇ ਦੀ ਤਾਂ ਉਹ ਵਾ। ਵਿਆਹਣੀਆਂ ਵਾ ਤੂੰ ਸੋਨੇ ਦੀਆਂ ਪੰਜੇਬਾਂ ਪਾ ਕੇ? ਫੜ ਗਈਆਂ ਤੇਰੀਆਂ ਵਾਲੀਆਂ ਕਿੱਥੇ? 2 ਕਬੂਤਰ ਉੱਡਣ ਲੱਗ ਪਏ ਆ ਹੁਣ। ਅੱਬਾ ਦੇ ਤੇਰੀ ਜੇਬ 'ਚ ਹੈ ਕੋ 200-300 ਰੁਪਇਆ, ਮੈਂ ਜ਼ਰਾ ਸ਼ਹਿਰ ਜਾਣਾ ਵਾ। ਲੈ ਤੇਰੇ ਕੋ ਹੈ ਵਾ? ਅੱਬਾ ਕੰਮ ਤੇ ਜਾਂਦਾ ਆ, ਅੱਬੇ ਕੋਲੋਂ ਮੰਗਣ ਡਿਆ। ਤੂੰ ਜਾਨੀ ਆ ਨਾ? ਹਾਂ ਅਤੇ ਦੇਖ ਪਰਸੇ ਕੋ 200-300 ਹੋਵੇ ਤੇ ਮੈਂ ਜ਼ਰਾ ਦੇਖ ਅੱਬਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ। ਵਧਾਏ ਇਹਨਾਂ ਨੂੰ ਕਿਉਂ ਦੇਣੀ ਨਾ ਬਗੈਰ ਤੈਨੂੰ ਪੈਸੇ ਤੂੰ? ਭੈਣ ਇਹਨਾਂ ਸ਼ਰਮ ਨੂੰ ਦੇਣੇ ਆਉਂਦੀ ਬੰਦ ਆ। ਕਰ ਦੇ, ਇਹਨਾਂ ਦੀ ਰੋਟੀ ਪਾਣੀ ਨਾ ਪਕਾ ਕੇ ਜਾਇਆ ਕਰ। ਭੈਣ ਸ਼ਰਮ ਹੀ ਆਉਣ ਡਈ ਆ ਉਹਨੂੰ, ਪਹਿਲਾਂ ਉਹਨੇ ਅੱਬੇ ਤੋਂ ਮੰਗੇ ਆ, ਫਿਰ ਤੇਰੇ ਤੋਂ ਮੰਗੇ ਆ। ਯਾਰ ਨਹੀਂ ਦਿਲ ਕਰਦਾ, ਦਿਲ ਪਾਟ ਜਾਂਦਾ ਵਾ ਹਾਂ। ਉਹਦੇ ਕੋ ਜਦੋਂ ਅਸੀਂ ਕੋ ਪੈਸਾ ਮੰਗਨੇ ਆ। ਲੇਕਿਨ ਕੀ ਆ, ਮਜਬੂਰੀ, ਹਾਲਾਤ ਇੰਜ ਦੇ ਆ। ਮਜਬੂਰੀ ਤੁਹਾਡੇ ਤੋਂ ਚੰਗੇ ਮੰਗਣ ਵਾਲੇ, ਜਿਹੜੀਆਂ ਲੱਤਾਂ ਬਾਹਾਂ ਟੁੱਟੀਆਂ ਤੇ ਫੇਰ ਵੀ ਮੰਗਣ ਦੇ। ਤੁਸੀਂ ਘਰ ਬਹਿ ਕੇ ਹੱਟੇ ਕੱਟੇ ਮੰਗਣ ਦੇ ਮੇਰੇ ਕੋਲੋਂ। ਹੁਣ ਮੰਗਦੇ ਬਾਹਰ ਚੌਂਕ ਦੇ ਵਿੱਚ ਬੈਠੇ ਚੰਗੇ ਲੱਗ ਰਹੇ ਸੀ। ਆ ਮੰਗਦਾ ਤਾਂ ਚਲੋ ਫਿਰ ਵੀ ਉਹਨੂੰ ਕੋਈ 150 ਦੇ ਜਾਂਦੇ ਕਿ ਵੀ ਇਹ ਚਲੋ ਇਮਲੀ ਆ ਬਈ ਇਹਨੂੰ। ਤੇਰਾ ਤਰੀਕਾ ਸਹੀ ਆ ਭਰਾਵਾ, ਤੂੰ ਜਰਾ ਪਰਸਨਲ ਤਰੀਕੇ ਨਾਲ ਮੰਗਦਾ, ਅਸੀਂ ਮਸ਼ਹੂਰ ਹੋ ਜਾਂਦੇ ਆ। ਹੁਣ ਕੀ ਕਰਨਾ ਵਾ? ਕੁਝ ਪਕਾਉਣਾ ਕਿ ਨਹੀਂ ਘਰ 'ਚ? ਸ਼ਾਮ ਪੈ ਗਈ ਆ। ਲੈ ਪਕਾਉਣਾ ਆ। ਅੱਬਾ ਕੀ ਕਰਦੇ ਆ? ਮੈਂ ਤਾਂ ਕਹਿੰਦਾ 200 ਰੁਪਇਆ ਦੇ ਦਿੰਦੇ ਤੇ ਚਲੋ। 1 ਰੁਪਈਆ ਨਹੀਂ ਪੁੱਤਰਾਂ ਆ ਦੀ ਮੇਰੇ ਮਰੇ ਤੈਨੂੰ ਪਈ ਆ, ਆਪਣੇ ਭੁੱਖ ਦੀ ਨਹੀਂ ਹੈਗੀ, ਢਿੱਡ ਦੀ ਨਹੀਂ ਹੈਗੀ ਕਿ ਘਰ 'ਚ ਕੋਈ ਚੀਜ਼ ਉੱਥੇ ਚੁੱਲ੍ਹਾ ਬਾਲੋ, ਧੂਆਂ ਨਿਕਲੇ, ਲੋਕਾਂ ਨੂੰ ਪਤਾ ਲੱਗੇ ਇੱਧਰ ਵੀ ਜਿਉਂਦੇ ਆ, ਲਾਸ਼ਾਂ ਲੋਕੀ ਸਮਝਦੇ ਸਾਨੂੰ। ਭਾਜੀ ਤੈਨੂੰ ਗਾਉਣ ਦੇ ਨਾਲ ਨਾਲ ਕਿੰਨੀਆਂ ਸਿਆਣੀਆਂ ਗੱਲਾਂ ਹੁੰਦੀਆਂ ਵਾ। ਇਹ ਸਾਰੇ ਕੰਮਾਂ ਲਈ ਕੋਈ ਪੈਸਾ ਵੀ ਕੋਲੋਂ ਦੇਈਦਾ ਹੁੰਦਾ। ਪੈਸਾ ਨਾ ਹੋਵੇ ਤੇ ਮਰ ਜੇ ਬੰਦਾ। ਨਸੀਤਾਂ ਹੀ ਆ ਤੇਰੇ ਕੋ, ਨਸੀਤਾਂ ਅੱਬਾ। ਭਰੀਆਂ ਜੇਬਾਂ 'ਚ। ਘਰ 'ਚ ਡਰਮੀ ਆਟੇ ਦੀ ਭਰੀ ਹੋਵੇ, ਘਰ 'ਚ ਫ੍ਰਿਜ ਖੋਲੋ ਤੇ ਇੰਜ ਹਰ ਸ਼ਾਇਦ ਦੁਨੀਆ ਦੀ ਨਜ਼ਰ ਆਵੇ, ਇਹ ਵਾ ਮਰਦਾਨਗੀ। ਓ ਯਾਰ ਗੱਲਾਂ ਤੂੰ ਪ੍ਰੈਕਟੀਕਲ ਕਰਦਾ ਵਾ, ਤੇਰੇ ਕੋ ਵੀ ਕੋਲ ਹੋਣਾ ਚਾਹੀਦਾ ਕੁਛ। ਮੇਰੇ ਕੋ ਤਾਂ ਚਲੋ ਕਬੂਤਰ ਹੈਗੇ ਆ, ਮੈਂ ਤਾਂ ਉਹ ਵੀ ਵੇਚ ਕੇ ਪਾ ਲੂੰ ਆਟਾ। ਇੰਜ ਬਸ ਕਰਕੇ ਕਰੋ। ਤੂੰ ਆਵੇਂ ਇਮਲੀ ਆਵੇ, ਕਾਰ ਖਲੋਵੇ ਬਾਹਰ, ਦਰਵਾਜ਼ਾ ਖੋਲੇ ਅੰਦਰ ਆਵੇ, ਇਹਨੂੰ ਕਹਿੰਦੇ ਆ ਇਨਸਾਨੀਅਤ। ਇਹ ਤੁਹਾਡੇ ਤੇ ਗੱਲਾਂ ਲਾਗੂ ਨਹੀਂ ਹੈਗੀ, ਹਾਂ। ਤੁਸੀਂ ਬੱਕਰੇ ਹੋ। ਪਤਾ ਨਹੀਂ ਕਿੱਥੇ ਇਹਨੂੰ ਜੰਮ ਕੇ ਅੱਬਾ ਤੂੰ ਤੇ ਸਾਨੂੰ ਗਾਲਿਆ ਪਿਆ। ਅਤੇ 200 ਰੁਪਇਆ ਇਹਦੀ ਤਕਰੀਰ ਤਾਂ ਮੁੱਕਣੀ ਨਹੀਂ। ਵੇ ਬੱਸ ਕਰਦੇ, ਬਾਹਰ ਮੱਲੇ ਲੈ ਮੈਨੂੰ ਗੱਲਾਂ ਕਰਦੇ ਆ ਕਿ ਜਵਾਨ ਭਰਾ ਆ ਤੇ ਭੈਣ ਕੰਮਾਂ ਤੇ ਜਾਂਦੀ ਆ, ਕੋਈ ਹਯਾ ਨੂੰ ਹੱਥ ਮਾਰੋ। ਅਸੀਂ ਕਦੀ ਕੀਤੀ ਉਹਨਾਂ ਨੂੰ ਗੱਲ? ਤੇਰੀ ਫੈਕਟਰੀ 'ਚ ਕਿੰਨੀਆਂ ਔਰਤਾਂ ਕੰਮ ਕਰਦੀਆਂ? ਦੱਸ। ਕਿੰਨੀਆਂ ਕੁੜੀਆਂ ਕੰਮ ਕਰਦੀਆਂ ਫੈਕਟਰੀ? 3000 ਕੁੜੀਆਂ। ਅਸੀਂ ਕਿਸੇ ਨੂੰ ਕਿਹਾ ਵਾ ਕਿ ਤੁਹਾਡੀਆਂ ਭੈਣਾਂ ਕੰਮ ਕਰਦੀਆਂ, ਤੂੰ ਵੀ ਕਰੀ ਜਾ। ਦੇਖ ਅੱਬਾ, ਅੱਬਾ, ਬੰਦਾ ਮਜਬੂਰੀ ਨਾ ਕਰਦਾ। ਅੱਬਾ ਅੱਬਾ, ਓਏ ਅੱਬਾ, ਅੱਬਾ ਸੀਰੀਅਸ ਨਾ ਹੋਈਓ, ਮੇਰੀ ਗੱਲ ਸੁਣ। ਅੱਬਾ ਕੀ ਹੋਇਆ? ਕੀ ਗੱਲ ਆ? ਓਏ ਅੱਬਾ, ਫੜ, ਅੱਬਾ, ਫੜ ਅੱਬੇ ਨੂੰ ਡਾਕਟਰ ਕੋਲ ਲੈ ਕੇ ਚੱਲੀਏ। ਉਠਾ ਇਹਨੂੰ। ਚੱਲ ਅੱਬਾ, ਮੇਰੇ ਅੱਬੇ ਨੂੰ ਕੀ ਹੋ ਗਿਆ? ਉਹ ਹਾਲੇ ਹੈਗਾ ਵਾ। ਹੁਣ ਕੀ ਕਹਿੰਦਾ ਆ ਡਾਕਟਰ? ਡਾਕਟਰ ਕਹਿੰਦਾ ਕਿ ਤੁਸੀਂ ਟਾਈਮ ਸਿਰ ਆਪਣੇ ਪਿਓ ਦਾ ਇਲਾਜ ਨਹੀਂ ਕਰਾਇਆ। ਹੁਣ ਕਮ ਸੇ ਕਮ 3 ਲੱਖ ਰੁਪਏ ਹੋਏਗਾ ਤੇ ਤੁਹਾਡੇ ਪਿਓ ਦਾ ਇਲਾਜ ਹੋ ਸਕਦਾ। ਤੇ ਅਸੀਂ 3 ਲੱਖ ਕਿੱਥੋਂ ਲਿਆਈਏ? ਕਿੱਥੋਂ ਲਿਆਈਏ? ਕੰਮ ਕਰਦੇ ਹੁੰਦੇ ਤੇ ਅੱਜ ਆ ਵਕਤ ਨਾ ਵੇਖਣਾ ਪੈਂਦਾ। ਕਿੱਥੋਂ ਲਿਆਈਏ? ਹੁਣ ਅੱਬਾ ਤਾਂ ਬਚਾਉਣਾ ਕਿ ਨਹੀਂ? ਅੱਬਾ ਐਵੇਂ ਥੋੜੀ ਬਚਣਾ ਆ, ਪੈਸੇ ਲੱਗਣੇ ਆ ਅੱਬੇ ਤੇ, ਆਪਰੇਸ਼ਨ ਹੋਣਾ ਆ ਅੱਬੇ ਦਾ। ਹਾਂਜੀ। ਮੇਰੇ ਤਾਂ ਕਬੂਤਰ ਵੀ ਨਹੀਂ ਇੰਨੇ ਦੇ ਵਿਕਣੇ। ਮੈਂ ਤੇ ਕਹਿੰਦਾ ਕਿ ਆਪਣਾ ਘਰ ਵੇਚੀਏ ਤੇ ਅੱਬੇ ਦਾ ਇਲਾਜ ਕਰਾ ਲਈਏ। ਹਾਏ ਮੈਂ ਮਰ ਗਈ, ਘਰ ਵੇਚੀਏ? ਤੇ ਹਾਂ ਭੈਣ, ਹੁਣ ਇੰਨੇ ਪੈਸੇ ਅਸੀਂ ਕਿੱਥੋਂ ਇਕੱਠੇ ਕਰ ਲਈਏ? ਵੇ ਜੂਣ ਜੋਗਿਓ ਘਰ ਵੇਚ ਕੇ ਜਾਣਾ ਕਿੱਥੇ? ਸੜਕਾਂ ਤੇ ਰੁਲਣਾ ਆ। ਕਿੱਥੇ ਲੈ ਕੇ ਜਾਣਾ ਪਿਓ ਨੂੰ ਇਸ ਹਾਲ 'ਚ ਅਸੀਂ? ਆਪਰੇਸ਼ਨ ਵੀ ਤੇ ਕਰਾਣਾ ਨਾ, ਕੀ ਕਰੀਏ ਫਿਰ? ਘਰ ਵੇਚਾਂਗੇ ਤੇ ਛੱਤ ਟੁੱਟ ਜੂਗੀ, ਕਿੱਥੇ ਰਵਾਂਗੇ? ਫਿਰ ਹੁਣ ਇਸ ਤੋਂ ਇਲਾਵਾ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਸਾਨੂੰ 10-15 ਹਜ਼ਾਰ ਰੁਪਏ ਦੇ ਦੂਗਾ। ਇੰਨੀ ਰਕਮ ਕਿਹਨੇ ਦੇਣੀ? 3-4 ਲੱਖ ਰੁਪਏ। ਓਏ ਅਸੀਂ ਇਹ ਮਕਾਨ ਹੀ ਵੇਚਾਂਗੇ ਤੇ ਆਪਣੇ ਪਿਓ ਦਾ ਇਲਾਜ ਕਰਾਵਾਂਗੇ। ਇਹ ਮਕਾਨ ਨਹੀਂ ਮੈਂ ਵਿਕਣ ਦਵਾਂਗੀ। ਇਹ ਮੇਰੇ ਪਿਓ ਤੇ ਭਰਾਵਾਂ ਦੀ ਛੱਤ ਆ, ਇਹ ਨਹੀਂ ਵਿਕੂਗੀ। ਤੇ ਜੇ ਇਹ ਨਹੀਂ ਵਿਕੂਗੇ ਤੇ ਫਿਰ ਇੰਨੇ ਪੈਸੇ ਕਿੱਥੋਂ ਆਉਣਗੇ? ਉਹਦਾ ਵੀ ਹੱਲ ਹੈਗਾ ਆ ਮੇਰੇ ਕੋਲ। ਅੱਬੇ ਨੇ ਮੈਨੂੰ ਵਾਲੀਆਂ ਬਣਾ ਕੇ ਦਿੱਤੀਆਂ ਸੀ ਸੋਨੇ ਦੀਆਂ, ਉਹ ਮੈਂ ਸੰਭਾਲੀਆਂ ਆ। ਤੇ ਫੈਕਟਰੀਓਂ ਮੈਂ ਪੈਸੇ ਵੀ ਕਮਾਉਂਦੀ ਸਾਂ ਤੇ ਫਿਰ ਜੋੜਦੀ ਵੀ ਸਾਂ ਮੈਂ ਆਪਣੇ ਵਿਆਹ ਲਈ, ਉਹ ਵੀ ਰੱਖਿਆ ਮੈਂ। 3 ਲੱਖ ਹੋ ਜਾਊਗਾ ਤੇ ਤੁਸੀਂ ਅੱਬੇ ਦਾ ਇਲਾਜ ਕਰਾ ਲਿਓ ਇਹਦਾ। ਬਸ ਕਰ ਦੇ ਭੈਣਾ, ਬਸ ਕਰ ਦੇ। ਮੇਰੇ ਵਿਆਹ ਤੋਂ ਜ਼ਰੂਰੀ ਨਾ
ਅੱਬੇ ਦੀ ਜ਼ਿੰਦਗੀ ਆ, ਅੱਬਾ ਨਹੀਂ ਤੇ ਕੁਛ ਵੀ ਨਹੀਂ। ਬਸ ਕਰਦੇ ਪੈਣਾ, ਅਸੀਂ ਤੇ ਪਹਿਲੇ ਹੀ ਮਰੇ ਪਏ ਆ, ਸਾਨੂੰ ਹੋਰ ਜ਼ਮੀਨ 'ਚ ਨਾ ਗੱਡ। ਸਾਨੂੰ ਅੱਜ ਅਹਿਸਾਸ ਹੋਇਆ, ਅਹਿਸਾਸ ਕੀ ਬਲਕਿ ਅਸੀਂ ਬਹੁਤ ਹੀ ਸ਼ਰਮਿੰਦਾ ਵਾਂ, ਇਸ ਲਈ ਕਿ ਅਸੀਂ ਸਾਰੀ ਜ਼ਿੰਦਗੀ ਮਿਹਨਤ ਨਹੀਂ ਕੀਤੀ ਤੇ ਹੱਡ ਹਰਾਮਾਂ ਦੀ ਤਰ੍ਹਾਂ ਫਿਰਦੇ ਰਹੇ, ਨਾ ਪਿਓ ਦੀ ਮੰਨੀ ਤੇ ਨਾ ਭੈਣ ਦੀ ਮੰਨੀ। ਅੱਜ ਅਸੀਂ ਮਿਹਨਤ ਮਜ਼ਦੂਰੀ ਕੀਤੀ ਹੁੰਦੀ ਤੇ ਅੱਜ ਅਸੀਂ ਆਪਣੇ ਪਿਓ ਦਾ ਇਲਾਜ ਆਪਣੇ ਹੱਥਾਂ ਨਾਲ ਕਰਾਂਦੇ, ਆਪਣੇ ਪੈਸੇ ਨਾਲ ਕਰਾਂਦੇ, ਲੇਕਿਨ ਫਿਰ ਵੀ ਕੁਛ ਨਹੀਂ ਡੁੱਲਿਆ ਜੀ। ਅਸੀਂ ਮਿਹਨਤ ਮਜ਼ਦੂਰੀ ਕਰਾਂਗੇ, ਦਿਨ ਰਾਤ ਇੱਕ ਕਰਾਂਗੇ ਤੇ ਆਪਣੇ ਪੈਸੇ ਨਾਲ ਆਪਣੇ ਪਿਓ ਦਾ ਇਲਾਜ ਕਰਾਵਾਂਗੇ। ਸਾਨੂੰ ਹੋਰ ਸ਼ਰਮਿੰਦਾ ਨਾ ਕਰ ਭੈਣ, ਹੋਰ ਸ਼ਰਮਿੰਦਾ ਨਾ ਕਰ। ਲਾਲਾ ਕੱਲਾ ਘਰ ਹੀ ਨਹੀਂ ਜਾਂ ਅੱਬੇ ਦਾ ਇਲਾਜ ਹੀ ਨਹੀਂ, ਮੈਂ ਵੀ ਤੇਰੇ ਨਾਲ ਰਲ ਕੇ ਮਿਹਨਤ ਕਰਾਂਗਾ ਤੇ ਅਸੀਂ ਆਪਣੇ ਭੈਣ ਦਾ ਵਿਆਹ ਧੂਮ ਧਾਮ ਨਾਲ ਕਰਾਂਗੇ ਤੇ ਅੱਬੇ ਦਾ ਇਲਾਜ ਵੀ ਮੈਂ ਤੇਰੇ ਨਾਲ ਰਲ ਕੇ ਕਰਾਊਂਗਾ।